ਅਗਲੀ ਗੱਲ ਕਰੀਏ ਐਫਬੀਆਈ ਦੀ ਗੈਂਗਸਟਰ ਨਿਤਿਸ਼ ਕੌਸ਼ਲ ਦੀ ਕਹਿੰਦੇ ਗ੍ਰਿਫਤਾਰੀ ਤੋਂ ਮਹਿਜ਼ 3 ਦਿਨਾਂ ਬਾਅਦ ਪੰਜਾਬ ਦੇ ਨਾਲ ਸੰਬੰਧਿਤ ਇੱਕ ਹੋਰ 32 ਸਾਲਾ ਨੌਜਵਾਨ ਹਰਮਨਵੀਰ ਸਿੰਘ ਦਾ ਨਾਂ ਅਮਰੀਕਾ ਦੀ ਜਿਹੜੀ ਸੰਘੀ ਜਾਂਚ ਏਜੰਸੀ ਐਫਬੀਆਈ ਉਹਦੀ ਮੋਸਟ ਵਾਂਟਡ ਸੂਚੀ ਦੇ ਵਿੱਚ ਉਹਨੂੰ ਸ਼ਾਮਲ ਕੀਤਾ ਗਿਆ। ਹਰਮਨਵੀਰ ਉੱਤੇ ਉੱਤਰੀ ਅਮਰੀਕਾ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਕੌਮਾਂਤਰੀ ਤਸਕਰੀ ਕਰਨ ਵਾਲੇ ਇੱਕ ਅਪਰਾਧਿਕ ਗਰੋਹ ਦੇ ਵਿੱਚ ਵੱਡੀ ਭੂਮਿਕਾ ਨਿਭਾਉਣ ਦੇ ਗੰਭੀਰ ਦੋਸ਼ ਨੇ। ਜਾਂਚਕਰਤਾਵਾਂ ਦੇ ਮੁਤਾਬਕ ਹਰਮਨਵੀਰ ਸਿੰਘ ਦੇ ਤਾਰ ਕੈਨੇਡਾ ਦੇ ਵੈਨਕੂਵਰ ਸਥਿਤ ਰਵਿੰਦਰ ਢਾਂਡਾ ਆਰਗੇਨਾਈਜ਼ਡ ਗਰੁੱਪ ਦੇ ਨਾਲ ਜੁੜੇ ਹੋਏ ਨੇ। ਇਹ ਗੈਂਗ ਅਮਰੀਕਾ, ਕੈਨੇਡਾ, ਮੈਕਸੀਕੋ ਦੇ ਵਿੱਚ ਫੈਲੇ ਆਪਣੇ ਨੈਟਵਰਕ ਦੇ ਰਾਹੀਂ ਵੱਡੀ ਮਾਤਰਾ ਦੇ ਵਿੱਚ ਕੋਕੀਨ ਅਤੇ ਮੈਥਾਫੈਟਾਮਾਈਨ ਵਰਗੇ ਘਾਤਕ ਨਸ਼ਿਆਂ ਦੀ ਤਸਕਰੀ ਕਰਦਾ ਆ ਰਿਹਾ। 23 ਜੂਨ 2026 ਨੂੰ ਅਮਰੀਕਾ ਦੇ ਕੈਲੀਫੋਰਨੀਆ ਦੀ ਜ਼ਿਲ੍ਹਾ ਅਦਾਲਤ ਵੱਲੋਂ ਹਰਮਨਵੀਰ ਸਿੰਘ ਦੇ ਖਿਲਾਫ ਸੰਘੀ ਗ੍ਰਿਫਤਾਰੀ ਵਾਰੰਟ ਜਿਹੜਾ ਉਹ ਜਾਰੀ ਕੀਤਾ ਗਿਆ ਸੀ। ਇਸ ਸੰਬੰਧ ਦੇ ਵਿੱਚ ਆਪਾਂ ਖਬਰ ਉਦੋਂ ਵੀ ਨਸ਼ਰ ਕੀਤੀ ਸੀ। ਐਫਬੀਆਈ ਦੁਆਰਾ ਜਾਰੀ ਇਸ ਬਿਆਨ ਦੇ ਮੁਤਾਬਕ ਉਸ ਤੇ ਨਸ਼ੀਲੇ ਪਦਾਰਥਾਂ ਦੀ ਵੰਡ ਕਰਨ, ਬਰਾਮਦਗੀ ਅਤੇ ਗੈਰ ਕਾਨੂੰਨੀ ਰੱਖ ਰਖਾਅ ਦੀ ਸਾਜ਼ਿਸ਼ ਰਚਣ ਦੇ ਜਿਹੜੇ ਦੋਸ਼ ਨੇ ਉਹ ਆਇਦ ਕੀਤੇ ਗਏ ਨੇ। ਇਹ ਦੱਸ ਦਈਏ ਕਿ ਐਫਬੀਆਈ ਦੀ ਜਿਹੜੀ ਮੋਸਟ ਵਾਂਟਡ ਸੂਚੀ ਉਹਦੇ ਵਿੱਚ ਸਿਰਫ ਉਹਨਾਂ ਭਗੌੜਿਆਂ ਨੂੰ ਸ਼ਾਮਲ ਕੀਤਾ ਜਾਂਦਾ ਜੋ ਬੇਹੱਦ ਖਤਰਨਾਕ ਹੁੰਦੇ ਨੇ ਜਾਂ ਕਤਲ, ਨਸ਼ਾ ਤਸਕਰੀ ਜਾਂ ਫਿਰ ਸੰਗਠਿਤ ਅਪਰਾਧ ਵਰਗੇ ਜਿਹੜੇ ਗੰਭੀਰ ਮਾਮਲੇ ਉਹਨਾਂ ਦੇ ਵਿੱਚ ਸ਼ਾਮਲ ਹੁੰਦੇ ਨੇ। ਇਸ ਸੂਚੀ ਦੇ ਵਿੱਚ ਨਾਂ ਆਉਣ ਤੋਂ ਬਾਅਦ ਹਰਮਨਵੀਰ ਸਿੰਘ ਜਿਹੜਾ ਉਹ ਵਿਸ਼ਵ ਭਰ ਦੀਆਂ ਕਾਨੂੰਨ ਦੀਆਂ ਏਜੰਸੀਆਂ ਦੀ ਹਿੱਟ ਲਿਸਟ ਤੇ ਆ ਗਿਆ। ਜਾਂਚ ਤੋਂ ਬਾਅਦ ਇਹ ਵੀ ਸਾਹਮਣੇ ਆਇਆ ਕਿ ਢਾਂਡਾ ਦੇ ਇਸ ਨੈਟਵਰਕ ਨੂੰ ਨੱਥ ਪਾਉਣ ਦੇ ਲਈ ਗੁਪਤ ਸੂਚਨਾਵਾਂ ਤੇ ਅੰਡਰ ਕਵਰ ਜਿਹੜੇ ਆਪਰੇਸ਼ਨ ਆ ਉਹਨਾਂ ਦਾ ਵੀ ਸਹਾਰਾ ਜਿਹੜਾ ਉਹ ਲਿਆ ਗਿਆ। ਸਾਲ 2023 ਤੋਂ ਲੈ ਕੇ 2024 ਦੇ ਦੌਰਾਨ ਇਸ ਗਰੋਹ ਨੇ ਸਰਹੱਦ ਪਾਰ ਤੋਂ 940 ਪਾਉਂਡ ਤੋਂ ਵੱਧ ਕੋਕੀਨ ਦੀ ਤਸਕਰੀ ਕੀਤੀ ਹੈ। ਇਹ ਦੋਸ਼ ਲਾਏ ਗਏ ਨੇ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਅਤੇ ਐਫਬੀਆਈ ਨੇ ਸਾਂਝੇ ਤੌਰ ਤੇ ਆਪਰੇਸ਼ਨ ਹਾਰਡਬਾਲ ਦੇ ਤਹਿਤ ਢਾਂਡਾ, ਬਿਸ਼ਨੋਈ ਤੇ ਭਗਵਾਨਪੁਰੀਆ ਗੈਂਗਾਂ ਨੂੰ ਨਿਸ਼ਾਨਾ ਬਣਾ ਕੇ 23 ਜੂਨ ਤੋਂ ਲੈ ਕੇ ਹੁਣ ਤੱਕ ਕਈ ਮੁੱਖ ਮੈਂਬਰਾਂ ਨੂੰ ਜਿਹੜਾ ਉਹ ਗ੍ਰਿਫਤਾਰ ਕਰਕੇ ਇਸ ਜਿਹੜਾ ਵੀ ਆਰਗੇਨਾਈਜ਼ਡ ਕ੍ਰਾਈਮ ਸੀਗਾ, ਜਿਹੜੇ ਗਰੁੱਪ ਸੀਗੇ ਉਹਨਾਂ ਦੇ ਜਿਹੜਾ ਢਾਂਚਾ ਸੀਗਾ ਉਹਨੂੰ ਤਬਾਹ ਕੀਤਾ। ਸੋ ਆਪਾਂ ਦੇਖਿਆ ਕਿ ਇਸ ਮਾਮਲੇ ਦੇ ਵਿੱਚ ਪਹਿਲਾਂ ਹੋਰਨਾਂ ਮੁਲਕਾਂ ਦੇ ਜਿਹੜੇ ਗੈਂਗਸਟਰ ਹੁੰਦੇ ਸੀ, ਹੋਰਨਾਂ ਮੂਲ ਦੇ ਨਾਲ ਸੰਬੰਧਿਤ ਗੈਂਗਸਟਰ ਹੁੰਦੇ ਸੀ, ਉਹਨਾਂ ਦੇ ਨਾਲ ਸੰਬੰਧਿਤ ਆਪਾਂ ਖਬਰਾਂ ਸਾਂਝੀਆਂ ਕਰਦੇ ਹੁੰਦੇ ਸੀ। ਉਹਨਾਂ ਦੇ ਸਰਨੇਮ ਕੀ ਨੇ, ਉਹਨਾਂ ਦੇ ਨਾਂ ਪਿੱਛੇ ਜ਼ਿਆਦਾ ਕੀ ਲੱਗਦਾ ਹੈ ਜਾਂ ਕਿਹੜੇ ਦੇਸ਼ ਦੇ ਨਾਲ ਸੰਬੰਧਿਤ ਨੇ, ਇਹਦੇ ਬਾਰੇ ਕੋਈ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈ, ਲੋਕਾਂ ਨੂੰ ਆਪੇ ਪਤਾ ਹੈ। ਪਰ ਹੁਣ ਇਹਨਾਂ ਮੁਲਕਾਂ ਦੇ ਵਿੱਚ ਆਪਣੇ ਜਿਹੜੇ ਮੂਲ ਦੇ ਲੋਕ ਨੇ, ਪੰਜਾਬੀ ਗੈਂਗਸਟਰ ਨੇ, ਭਾਰਤ ਸਰਕਾਰ ਦੀ ਸ਼ਹਿ ਦੇ ਉੱਤੇ ਉਹ ਵੀ ਸਰਗਰਮ ਹੋ ਚੁੱਕੇ ਨੇ। ਇਹਦਾ ਹੋਰ ਫਰਕ ਪਵੇ ਨਾ ਪਵੇ, ਜਿਹੜਾ ਤਾਂ ਇੱਕ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੀ ਹੈ ਭਾਰਤ ਸਰਕਾਰ, ਉਹਦੇ ਮਾਮਲੇ ਦੇ ਵਿੱਚ ਇਹ ਬਹੁਤ ਵੱਡਾ ਅਸਰ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਪਾਊਗਾ। ਦੂਜਾ ਜਿਹੜਾ ਅਸਰ ਆ, ਕਿਉਂਕਿ ਸਾਰਿਆਂ ਦੇ ਨਾਮ ਦੇ ਨਾਲ ਸਿੰਘ ਲੱਗਦਾ ਜਾਂ ਕੋਈ ਸ਼ਰਮਾ ਲੱਗਦਾ ਜਾਂ ਕੋਈ ਗੁਪਤਾ ਵੀ ਲੱਗਦਾ, ਜਿੰਨੇ ਨਾਮ ਇਸ ਤਰ੍ਹਾਂ ਦੇ ਨਾਮ ਨੇ ਉਹਨਾਂ ਸਾਰੇ ਨਾਮਾਂ ਦੇ ਨਾਲ ਸੰਬੰਧਿਤ ਲੋਕਾਂ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਦੇਖਿਆ ਜਾਣ ਲੱਗੂਗਾ। ਸੋ ਇਹ ਬੜੀ ਇੱਕ ਚਿੰਤਾ ਵਾਲੀ ਗੱਲ ਆ ਵੀ ਜਿੱਥੇ ਸਾਡੇ ਨੌਜਵਾਨ ਕੁਰਾਹੇ ਪੈ ਕੇ ਇੱਥੋਂ ਦੇ ਕਾਨੂੰਨ ਦੇ ਸ਼ਿਕੰਜੇ ਦੇ ਵਿੱਚ ਫਸਦੇ ਜਾ ਰਹੇ ਨੇ, ਉੱਥੇ ਜਿਹੜਾ ਆਉਣ ਵਾਲਾ ਸਮਾਂ ਸਾਡੀ ਨੌਜਵਾਨੀ ਦੇ ਲਈ ਉਹ ਵੀ ਕੋਈ ਬਹੁਤਾ ਚੰਗਾ ਨਹੀਂ ਹੈ। ਕਿਉਂਕਿ ਲੋਕ ਬੋਲਣ ਨਾ ਬੋਲਣ, 10 ਸਾਲ ਨਾ ਬੋਲਣ, 15 ਸਾਲ ਨਾ ਬੋਲਣ, ਪਰ ਜਦੋਂ ਇਹ ਰਿਐਕਟ ਕਰਨ ਲੱਗ ਪਏ ਇਹੋ ਜਿਹੇ ਮਾਮਲਿਆਂ ਦੇ ਵਿੱਚ, ਡਰੱਗ ਤਸਕਰੀ ਦੇ ਮਾਮਲਿਆਂ ਦੇ ਵਿੱਚ, ਫਿਰ ਔਖਾ ਸਾਰਿਆਂ ਦਾ ਹੀ ਹੋ ਜਾਣਾ। ਜੀ।